ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਾਹਿਬ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਰਮੀਤ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਈ ਦੀ 25 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰ ਉਹਨਾਂ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਹਿਯੋਗ ਕੀਤਾ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 4082722500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੁਗਰਾਜ ਸਿੰਘ ਧਾਲੀਵਾਲ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਹਰਜਿੰਦਰ ਸਿੰਘ ਬਰਾੜ ਬੇਕਰਸਫੀਲਡ, ਇੰਦਰਜੀਤ ਸਿੰਘ ਬੜਿੰਗ ਮੰਟੀਕਾ ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਅੱਜ ਹੀ ਕਾਲ ਕਰੋ 8559052575 ਦੇ ਉੱਤੇ ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਰਸ਼ੀਆ ਵਾਲੀ ਜੇ ਖਬਰ ਵੱਲ ਪਹਿਲਾਂ ਦੇਖੀਏ। ਕਹਿੰਦੇ ਵੀ ਰਸ਼ੀਆ ਨੇ ਯੂਕਰੇਨ ਦੇ ਉੱਤੇ ਇੱਕ ਵਾਰੀ ਫੇਰ ਅਸੌਲਟ ਸ਼ੁਰੂ ਕੀਤਾ ਹੋਇਆ ਹੈ, ਖਾਸ ਕਰਕੇ ਜੋ ਉਹਨਾਂ ਦਾ ਡੋਨਬਾਸ ਵਾਲਾ ਏਰੀਆ ਹੈਗਾ। ਉੱਥੇ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਇਹ ਕਹਿੰਦੇ ਆ ਵੀ ਡੋਨਬਾਸ ਏਰੀਆ ਨੂੰ ਕੰਟਰੋਲ ਕਰਨਾ ਰਸ਼ੀਆ ਦੇ ਲਈ ਬਹੁਤ ਔਖਾ ਹੋਊਗਾ। ਪਰ ਰਸ਼ੀਆ ਨੇ ਆਪਣਾ ਅਸੌਲਟ ਫੁੱਲ ਸਵਿੰਗ ਦੇ ਵਿੱਚ ਇਸ ਸ਼ਹਿਰ ਦੇ ਵਿੱਚ ਇਸ ਏਰੀਏ ਸ਼ੁਰੂ ਕਰ ਦਿੱਤਾ ਹੈ। ਹੈਡ ਆਫ ਯੂਕਰੇਨ ਦੀ ਮਿਲਟਰੀ ਇੰਟੈਲੀਜੈਂਸ ਬਡਨੋਵ, ਉਹਨਾਂ ਨੇ ਇਹ ਕਿਹਾ ਵੀ ਵੈਸਟਰਨ ਆਰਮਸ ਜੋ ਸਾਨੂੰ ਪਹੁੰਚਣੇ ਆ ਫਰੰਟ ਲਾਈਨ ਦੇ ਉੱਤੇ, ਉਹ ਲੇਟ ਆ ਰਹੇ ਆ। ਉਹਦੇ ਕਰਕੇ ਸਾਨੂੰ ਹੈਵੀ ਕੈਜੂਅਲਟੀਜ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਆ। ਹੁਣ ਰਸ਼ੀਆ ਮਾਰੀਉਪੋਲ ਨੂੰ ਕੰਟਰੋਲ ਕਰਨ ਤੋਂ ਬਾਅਦ ਡਨਬਸ ਵਾਲਾ ਏਰੀਆ ਆ ਉੱਥੇ ਕੰਟਰੋਲ ਕਰਨਾ ਚਾਹੁੰਦਾ ਹੈਗਾ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਅੱਜ ਉਹੀ ਜਿਹੜਾ ਯੂਵਾਲਡੇ ਦੇ ਵਿੱਚ ਸ਼ੂਟਿੰਗ ਵਾਪਰੀ, ਸਕੂਲ ਸ਼ੂਟਿੰਗ ਵਾਪਰੀ, ਜਿਸ ਦੇ ਕਰਕੇ 21 ਜਣਿਆਂ ਦੀ ਮੌਤ ਹੋਈ, ਜਿਨ੍ਹਾਂ ਵਿੱਚ 19 ਜਿਹੜੇ ਐਲੀਮੈਂਟਰੀ ਸਕੂਲ ਦੇ ਵਿਦਿਆਰਥੀ ਵੀ ਸਨ। ਉਸ ਦੇ ਬਾਰੇ ਉੱਥੋਂ ਦੇ ਗਵਰਨਰ ਐਬਟ ਪ੍ਰੈਸ ਕਾਨਫਰੰਸ ਇੱਕ ਅਪਡੇਟ ਜਿਹੜੀ ਦੇ ਰਹੇ ਸੀ, ਜਦ ਕਿ ਉਹਨਾਂ ਦੇ ਸਾਹਮਣੇ ਉੱਥੇ ਹੀ ਡੈਮੋਕ੍ਰੇਟ ਪਾਰਟੀ ਦੇ ਗਵਰਨਟੋਰੀਅਲ ਇਲੈਕਸ਼ਨ ਦੇ ਵਿੱਚ ਖੜੇ ਬੀਟੋ ਓਰਡੁਰਕ, ਉਹ ਉੱਥੇ ਪਹੁੰਚ ਗਏ ਤੇ ਉੱਥੇ ਜਾ ਕੇ ਉਹਨਾਂ ਨੇ ਕਿਹਾ ਵੀ ਦਿਸ ਇਜ਼ ਔਨ ਯੂ, ਵੀ ਜੋ ਕੁਛ ਵੀ ਵਾਪਰਿਆ, ਇਹ ਘਟਨਾ ਵਾਪਰੀ, ਗੋਲੀਕਾਂਡ ਵਾਪਰਿਆ, ਇਸ ਦੇ ਵਿੱਚ ਤੁਹਾਡਾ ਜਿਹੜਾ ਆ ਉਹ ਕਸੂਰ ਹੈਗਾ ਆ। ਕਹਿੰਦੇ ਵੀ ਕੁਛ ਹੀ ਦਿਨਾਂ ਦੇ ਵਿੱਚ ਹਿਊਸਟਨ ਦੇ ਵਿੱਚ NRA ਦੀ ਬੜੀ ਵੱਡੀ ਕਨਵੈਨਸ਼ਨ ਜਿਹੜੀ ਉਹ ਹੋਣ ਜਾ ਰਹੀ ਹੈ। ਕਹਿੰਦੇ ਉਸ ਥਾਂ ਦੇ ਉੱਤੇ ਹੋ ਰਹੀ ਹੈ ਜਿੱਥੇ ਇਹਨਾਂ ਦੀ ਵਾਚ ਦੇ ਅੰਡਰ ਕਿੰਨੀਆਂ ਮਾਸ ਸ਼ੂਟਿੰਗਸ ਜਿਹੜੀਆਂ ਉਹ ਵਾਪਰ ਚੁੱਕੀਆਂ। ਉਸ ਟਾਈਮ ਮਾਹੌਲ ਕਾਫੀ ਜਿਹੜਾ ਗਰਮਾ ਗਿਆ। ਗਵਰਨਰ ਐਬਟ ਆਪ ਤਾਂ ਜਿਹੜਾ ਕੁਛ ਨਹੀਂ ਬੋਲੇ, ਪਰ ਆਲੇ ਦੁਆਲੇ ਜਿਹੜੇ ਲੋਕ ਸੀਗੇ ਉਹਨਾਂ ਨੇ ਸਨ ਆਫ ਬੀ ਇੱਦਾਂ ਦੇ ਸ਼ਬਦਾਂ ਦਾ ਵੀ ਜਿਹੜਾ ਆ ਉਹ ਇਸਤੇਮਾਲ ਕੀਤਾ ਬੇਟੋ ਓਰਡੁਰਕ ਉਸ ਦੇ ਲਈ। ਸੋ ਨਵੰਬਰ ਦੇ ਵਿੱਚ ਐਬਟ ਜਿਹੜੇ ਆ ਉਹ ਇਹਨਾਂ ਦੇ ਸਾਹਮਣੇ ਹੋਣਗੇ ਬੈਲਟ ਪੇਪਰ ਦੇ ਉੱਤੇ। ਸੋ ਉਹਨਾਂ ਨੇ ਕਿਹਾ ਵੀ ਬੈਕਗਰਾਊਂਡ ਚੈਕਸ, ਇਹ ਸਾਰੀਆਂ ਚੀਜ਼ਾਂ ਜੇ ਐਡ ਕਰ ਦਿੱਤੀਆਂ ਜਾਂਦੀਆਂ ਤਾਂ ਸ਼ਾਇਦ ਇਹ ਘਟਨਾਵਾਂ ਜਿਹੜੀਆਂ ਆ ਉਹ ਰੁਕਣ। ਕਹਿੰਦੇ ਵੀ ਕੋਈ ਵੀ ਕੁਛ ਵੀ ਇਸ ਦੇ ਉੱਤੇ ਨਹੀਂ ਕਰ ਰਿਹਾ ਹੈਗਾ। ਕੱਲ੍ਹ ਦੇ ਜਿਹੜੇ ਇਮੋਸ਼ਨਸ ਆ, ਭਾਵਨਾਵਾਂ ਆ, ਉਹ ਕਾਫੀ ਉਤੇਜਿਤ ਜਿਹੜੀਆਂ ਆ ਇਸ ਘਟਨਾ ਤੋਂ ਬਾਅਦ 'ਚ ਹੋ ਚੁੱਕੀਆਂ ਨੇ। ਸੋ ਹਰ ਇੱਕ ਜਣਾ ਆਪੋ ਆਪਣੇ ਪਾਸੇ ਜਿਹੜਾ ਆ ਉਹ ਗੱਲ ਜਿਹੜਾ ਆ ਉਹ ਕਰ ਰਿਹਾ। ਕਹਿੰਦੇ ਵੀ ਤੁਸੀਂ ਸਾਡੇ ਲਈ ਕੁਛ ਵੀ ਆਫਰ ਨਹੀਂ ਕਰ ਰਹੇ। ਬੀਟੋ ਓਰਡੁਰਕ ਨੇ ਟੈਕਸਸ ਦੇ ਗਵਰਨਰ ਐਬਟ ਨੂੰ ਇੰਟਰਪਟ ਕਰਦੇ ਹੋਏ ਜਿਹੜਾ ਉਹ ਆਖਿਆ ਹੈਗਾ ਆ। ਸੋ ਹੁਣ ਲੱਗਦਾ ਹੈ ਵੀ ਇਹ ਕਾਫੀ ਹਾਈਲੀ ਕੰਟੈਸਟਡ ਮਾਮਲਾ ਪੋਲੀਟੀਕਲੀ ਵੀ ਜਿਹੜਾ ਆ ਉਹ ਰਹਿਣ ਵਾਲਾ ਆ। ਜਿਹੜੇ ਟੈਕਸਸ ਦੇ ਲੈਫਟੀਨੈਂਟ ਗਵਰਨਰ ਡੈਨ ਪੈਟਰਿਕ ਆ, ਉਹਨਾਂ ਨੇ ਕਿਹਾ ਵੀ ਤੁਸੀਂ ਆਊਟ ਆਫ ਲਾਈਨ ਆ ਤੇ ਅੰਬੈਰਸਮੈਂਟ ਆ। ਬੀਟੋ ਓਰਡੁਰਕ ਨੂੰ ਜਦ ਉਹਨਾਂ ਨੇ ਇਹਨਾਂ ਦੀ ਪ੍ਰੈਸ ਕਾਨਫਰੰਸ ਨੂੰ ਵਿਚਾਲੇ ਹੀ ਇਹ ਰੌਲਾ ਰੱਪਾ ਪਾ ਕੇ ਜਿਹੜਾ ਉਹ ਜਿਹੜਾ ਉੱਥੇ ਕਹਿ ਲਓ ਵੀ ਇਹ ਸਾਰਾ ਕੁਛ ਆਪਣੀ ਗੱਲ ਕਹਿਣ ਦੀ ਜਿਹੜੀ ਉਹ ਕੋਸ਼ਿਸ਼ ਆ ਉਹ ਕੀਤੀ ਹੈਗੀ ਆ। ਸੋ ਐਬਟ ਨੇ ਉੱਦਾਂ ਕਿਹਾ ਵੀ ਅਸੀਂ
ਆਪਣੇ ਵੱਲੋਂ ਹਰ ਇੱਕ ਉਹ ਚੀਜ਼ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਅਜਿਹੇ ਕ੍ਰਾਈਮ ਆ ਮੁੜ ਦੁਬਾਰਾ ਜਿਹੜਾ ਆ ਉਹ ਨਾ ਵਾਪਰਨ। ਕਹਿੰਦੇ ਵੀ ਇਹੀ ਚੀਜ਼ ਇਹਨਾਂ ਨੇ ਅਲ ਪਾਸੋ ਦੇ ਵਿੱਚ ਇੱਕ ਵਾਲਮਾਰਟ 'ਚ ਸ਼ੂਟਿੰਗ ਜਦੋਂ ਹੋਈ ਸੀ, ਉਸ ਤੋਂ ਬਾਅਦ ਦੇ ਵਿੱਚ ਵੀ ਆਖੀ ਸੀ ਤੇ ਹੁਣ ਵੀ ਜਿਹੜਾ ਉਹੀ ਕੁਝ ਕਹਿ ਕੇ ਗੱਲ ਸਾਰ ਰਹੇ ਆ। ਜੀ। ਮਾਸ ਸ਼ੂਟਿੰਗ ਨੂੰ ਲੈ ਕੇ ਕੈਲੀਫੋਰਨੀਆ ਦੇ ਪੋਲੀਟੀਸ਼ੀਅਨ ਕੁਛ ਨਵੇਂ ਲਾਅ ਬਣਾਉਣ ਜਾ ਰਹੇ ਹੈਗੇ ਆ। ਅੱਜ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਇਹ ਕਿਹਾ ਆ ਵੀ ਅਸੀਂ 22 ਬਿਆਨਿਆਂ ਨੂੰ ਬਚਾ ਨਹੀਂ ਸਕੇ, ਜਿਨ੍ਹਾਂ ਦੇ ਵਿੱਚੋਂ 19 ਬੱਚੇ ਸੀਗੇ। ਅਸੀਂ ਕੈਲੀਫੋਰਨੀਆ ਦੇ ਵਿੱਚ ਉੱਦਾਂ ਦਾ ਹੀ ਗਨ ਕੰਟਰੋਲ ਦੇ ਸੰਬੰਧ ਵਿੱਚ ਬਿੱਲ ਲੈ ਕੇ ਆਵਾਂਗੇ, ਜਿਹੜਾ ਕਿ ਕੋਆਪਟ ਕਰੂਗਾ ਜਿਹੜਾ ਟੈਕਸਸ ਦੇ ਵਿੱਚ ਅਬੋਰਸ਼ਨ ਬੈਨ ਵਾਲਾ ਲਾਅ ਹੈਗਾ ਆ। ਨਿਊਸਮ ਨੇ ਇਹ ਕਿਹਾ ਵੀ ਇੱਕ ਹੋਰ ਸ਼ੂਟਿੰਗ ਹੋ ਗਈ ਤੇ ਜੀਓਪੀ ਵਾਲੇ ਕੁਛ ਨਹੀਂ ਕਰ ਰਹੇ, ਅਸੀਂ ਆਪਣੇ ਬੱਚਿਆਂ ਨੂੰ ਸੇਫ ਨਹੀਂ ਰੱਖ ਸਕਦੇ। ਅਟਾਰਨੀ ਜਨਰਲ ਰੌਬ ਬੰਟਾ ਕੈਲੀਫੋਰਨੀਆ ਦੇ, ਉਹਨਾਂ ਨੇ ਵੀ ਇਹ ਕਿਹਾ ਵੀ ਇਹ ਸਾਡੇ ਬੱਚੇ ਆ, ਸਾਡੇ ਬੇਬੀਜ਼ ਆ ਤੇ ਇਹ ਬਹੁਤ ਮੈਂ ਗੁੱਸੇ ਦੇ ਵਿੱਚ ਆ। ਗਨ ਲੌਬੀ ਵਾਰ-ਵਾਰ ਇਹ ਇਸ ਇਸ਼ੂ ਦੇ ਉੱਤੇ ਕੁਛ ਵੀ ਨਹੀਂ ਕਰ ਰਹੀ। ਸੋ ਹੁਣ ਨਵੇਂ ਜਿਹੜੇ ਬਿੱਲ ਆ ਕੈਲੀਫੋਰਨੀਆ ਦੇ ਵਿੱਚ ਡੈਮੋਕ੍ਰੈਟਿਕ ਲੈਜਿਸਲੇਟਰਸ ਆ, ਉਹ ਲੈ ਕੇ ਆ ਰਹੇ ਆ। ਕਹਿੰਦੇ ਭਈ ਤੁਸੀਂ ਮੈਨੂਫੈਕਚਰਰਸ, ਸੈਲਰਸ ਤੇ ਡਿਸਟ੍ਰੀਬਿਊਟਰਸ ਆਫ ਇਲੀਗਲ ਅਸੌਲਟ ਵੈਪਨਸ, ਗੋਸਟ ਗਨ ਤੇ ਹੋਰ ਫਾਇਰ ਆਰਮਸ ਜੋ ਵੇਚ ਰਹੇ ਆ ਇਲੀਗਲੀ, ਤੇ ਉਹਨਾਂ ਨੂੰ ਲੋਕ ਸੂ ਕਰ ਸਕਣਗੇ $10,000 ਸਿਵਲ ਡੈਮੇਜਸ ਪਰ ਵੈਪਨ। ਤੇ ਇੱਕ ਪ੍ਰਪੋਜ਼ਲ ਡੈਮੋਕ੍ਰੈਟਿਕ ਸਟੇਟ ਸੈਨੇਟਰ ਮਲੀਸਾ ਹਰਟਾਡੋ ਜੋ ਸੰਗਰ ਤੋਂ ਹੈਗੇ ਆ, ਉਹਨਾਂ ਨੇ ਇਹਦੇ ਅਗੇਂਸਟ ਜਿਹੜੀ ਓਪੋਜੀਸ਼ਨ ਕੀਤੀ ਹੈਗੀ ਆ। ਇਸ ਤੋਂ ਬਿਨਾਂ ਹੋਰ ਕਈ ਬਿੱਲ ਗਨ ਪ੍ਰਪੋਜ਼ਲ ਦੇ ਸੰਬੰਧ ਦੇ ਵਿੱਚ ਕੈਲੀਫੋਰਨੀਆ 'ਚ ਆ ਰਹੇ ਆ। ਇੱਕ ਇਹ ਵੀ ਆ ਵੀ ਸਕੂਲ ਦੇ ਆਫੀਸ਼ੀਅਲਸ ਨੂੰ ਇਮੀਡੀਏਟਲੀ ਰਿਪੋਰਟ ਕਰਨਾ ਪਊਗਾ ਲਾ ਇਨਫੋਰਸਮੈਂਟ ਏਜੰਸੀਜ਼ ਨੂੰ, ਜੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਥ੍ਰੈਟ ਮਿਲਦੀ ਹੈਗੀ ਆ ਜਾਂ ਲੱਗਦਾ ਆ ਵੀ ਥ੍ਰੈਟ ਹੋ ਸਕਦੀ ਹੈਗੀ ਆ। ਤੇ ਸਾਰੀ ਇਨਫੋਰਮੇਸ਼ਨ ਜਿਹੜੀ ਆ ਉਹ ਫੈਮਲੀਜ਼, ਜਿਹੜੇ ਮਿਡਲ ਸਕੂਲ ਦੇ ਬੱਚਿਆਂ ਦੇ ਪੇਰੈਂਟਸ ਆ ਅਤੇ ਹਾਈ ਸਕੂਲ ਦੇ ਬੱਚਿਆਂ ਦੇ ਪੇਰੈਂਟਸ, ਉਹਨਾਂ ਨਾਲ ਸ਼ੇਅਰ ਵੀ ਕਰਨੀ ਪਊਗੀ। ਇੱਕ ਬਿੱਲ ਇਹ ਵੀ ਆ ਰਿਹਾ ਵੀ ਗਨ ਸ਼ੋ ਤੇ ਫਾਇਰ ਆਰਮ ਸੇਲ ਜੇ ਸਟੇਟ ਪ੍ਰਾਪਰਟੀ ਤੇ ਹੁੰਦੀ ਆ, ਉਹਦੇ ਉੱਤੇ ਵੀ ਬੈਨ ਕੀਤਾ ਜਾਊਗਾ। ਇੱਕ ਬਿੱਲ ਇਹ ਵੀ ਆ ਵੀ ਜਿਹੜੇ ਲਾਇਸੈਂਸਡ ਫਾਇਰ ਆਰਮ ਡੀਲਰਸ ਆ, ਉਹਨਾਂ ਨੂੰ ਡਿਜੀਟਲ ਵੀਡੀਓ ਸਰਵੇਲੈਂਸ ਕਰਨਾ ਪਊਗਾ ਤੇ ਕੀਲੈਸ ਐਂਟਰੀ ਸਿਸਟਮ ਹੋਵੇ, ਉਹਨਾਂ ਦਾ ਬਰਗਲਰੀ ਅਲਾਰਮ ਹੋਣ, ਜਨਰਲ ਲਾਇਬਿਲਿਟੀ ਇੰਸ਼ੋਰੈਂਸ ਹੋਵੇ, ਪੂਰੀ ਟ੍ਰੇਨਿੰਗ ਹੋਵੇ, ਇਹ ਸਾਰਾ ਕੁਝ ਕਰਨਾ ਪਊਗਾ। ਇੱਕ ਬਿੱਲ ਇਹ ਵੀ ਆ ਰਿਹਾ ਜਿਹਦੇ ਮੁਤਾਬਕ ਇਹ ਕੈਲੀਫੋਰਨੀਆ ਦੇ ਵਿੱਚ ਆ, ਜਿਹੜੇ ਗਨ ਓਨਰਸ ਆ, ਫਾਇਰ ਆਰਮ ਸੈਲ ਕਰਦੇ ਹੈਗੇ ਆ, ਉਹ ਕਿਸੇ ਤਰ੍ਹਾਂ ਦੀ ਐਡਵਰਟਾਈਜ਼ਮੈਂਟ ਕੈਲੀਫੋਰਨੀਆ ਦੇ ਵਿੱਚ ਨਹੀਂ ਕਰ ਸਕਦੇ ਹੈਗੇ। ਜੀ, ਸੋ ਡੈਮੋਕ੍ਰੇਟਸ ਨੇ ਇੱਥੇ ਇਸ ਟਾਈਮ ਕਾਫੀ ਜ਼ਿਆਦਾ ਜਿਹੜੇ ਬਿੱਲ ਲਿਆਉਣ ਦੀ ਜਿਹੜੀ ਕੋਸ਼ਿਸ਼ ਹੈਗੀ ਕੈਲੀਫੋਰਨੀਆ ਦੇ ਲਾ ਮੇਕਰਸ ਦੇ ਦੁਆਰਾ, ਹੋਰ ਜ਼ਿਆਦਾ ਜਿਹੜੇ ਸਖਤ ਕਾਨੂੰਨ ਗਨ ਓਨ ਕਰਨ ਨੂੰ ਲੈ ਕੇ ਉਹ ਇੱਥੇ ਆ ਸਕਦੇ ਨੇ। ਇਹ ਹਾਲ ਦੀ ਘੜੀ ਜਿਹੜਾ ਹਰਜੋਤ ਸਿੰਘ ਜੀ ਆਪਾਂ ਦੇਖ ਰਹੇ ਹੈਗੇ ਆ। ਬਾਕੀ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਬਣਦਾ ਕੀ ਆ, ਹੋਊਗਾ ਕੀ, ਇਹ ਇੱਕ ਜਿਹੜੀ ਉਹ ਵੱਖਰੀ ਗੱਲ ਹੈਗੀ ਆ। ਸੋ ਅਗਲੀ ਜਿਹੜੀ ਹਰਜੋਤ ਸਿੰਘ ਜੀ ਇਸੇ ਦੇ ਨਾਲ ਹੀ ਸੰਬੰਧਿਤ ਗੱਲ ਕਰਦੇ ਜਾਈਏ, ਅੱਜ ਸੈਕਰਾਮੈਂਟੋ ਦੇ ਇੱਕ ਐਲੀਮੈਂਟਰੀ ਸਕੂਲ ਦੇ ਵਿੱਚ ਸੈਕਿੰਡ ਗ੍ਰੇਡ ਜਿਹੜਾ ਦੂਜੀ ਜਮਾਤ 'ਚ ਪੜ੍ਹਨ ਵਾਲਾ ਨਿਆਣਾ ਆ, ਉਹਦੇ ਕੋਲੋਂ ਲੋਡਿਡ ਗਨ ਬਰਾਮਦ ਹੋਈ। ਕਹਿੰਦੇ ਵੀ ਐਡਵਰਡ ਕੈਂਬਲ ਐਲੀਮੈਂਟਰੀ ਸਕੂਲ ਸੈਕਰਾਮੈਂਟੋ ਦੇ ਵਿੱਚ ਪੁਲਿਸ ਨੂੰ ਉਦੋਂ ਬੁਲਾਉਣਾ ਪਿਆ ਜਦੋਂ ਸੈਕਿੰਡ ਗ੍ਰੇਡ ਦੇ ਇਸ ਸਟੂਡੈਂਟ ਨੇ ਨਾਲ ਆਪਣੇ ਲੋਡਿਡ ਗਨ ਸਕੂਲ ਦੇ ਵਿੱਚ ਲੈ ਆਂਦੀ। ਉਹਨੇ ਡੈਸਕ ਦੇ ਵਿੱਚ ਲੁਕਾ ਕੇ ਰੱਖੀ ਸੀ। ਕਹਿੰਦੇ ਵੀ ਇਹ ਘਟਨਾ ਬਿਲਕੁਲ ਉਸ ਘਟਨਾ ਤੋਂ ਬਾਅਦ ਦੇ ਵਿੱਚ ਵਾਪਰੀ ਆ, ਜਦੋਂ ਇੱਕ ਰੈਮੋਸ ਨਾਂ ਦੇ ਹਥਿਆਰੇ ਨੇ 21 ਜਾਣਿਆਂ ਦੀ ਜਾਨ ਲੈ ਲਈ ਸੀਗੀ ਯੂਵਾਲਡੇ ਦੇ ਵਿੱਚ, ਟੈਕਸਸ ਦੇ ਵਿੱਚ। ਸੋ ਕਹਿੰਦੇ ਵੀ ਇਹ ਇੱਕ ਕਹਿ ਸਕਦੇ ਹਾਂ ਵੀ ਹੋਰ ਸ਼ੂਟਿੰਗ ਹੋਣ ਤੋਂ ਬਚਾਅ ਹੋ ਗਿਆ। ਗਲਤੀ ਨਾਲ ਆਈ, ਜਾਣ ਕੇ ਲਿਆਂਦੀ, ਇਹ ਤਾਂ ਹੁਣ ਬਾਅਦ ਦੇ ਵਿੱਚ ਹੀ ਪਤਾ ਲੱਗੂਗਾ ਜਾਂਚ ਤੋਂ ਬਾਅਦ ਦੇ ਵਿੱਚ। ਪਰ ਦੂਜੀ ਜਮਾਤ ਦੇ ਨਿਆਣੇ ਦੇ ਕੋਲ, ਜਿਸ ਦੀ ਉਮਰ 7 ਜਾਂ 8 ਸਾਲ ਦੱਸੀ ਜਾਂਦੀ ਆ, ਉਸਨੇ ਲੁਕਾ ਕੇ ਜਿਹੜੀ ਆ ਉਹ ਰੱਖੀ ਹੋਈ ਸੀਗੀ। ਕਹਿੰਦੇ ਵੀ ਦੂਜੇ ਇੱਕ ਵਿਦਿਆਰਥੀ ਨੂੰ, ਬੱਚੇ ਨੂੰ ਜਿਹੜਾ ਉਹ ਪਤਾ ਲੱਗ ਗਿਆ
ਤੇ ਉਹਨੇ ਇਤਲਾਹ ਕੀਤੀ ਤੇ ਫਿਰ ਜਿਹੜੇ ਆ ਇਸ ਦੇ ਬਾਰੇ ਤੁਰੰਤ ਪੁਲਿਸ ਨੂੰ ਬੁਲਾਇਆ ਗਿਆ। ਇਸ ਸਕੂਲ ਦੇ ਵਿੱਚ ਵੀ 560 ਜਿਹੜੇ ਵਿਦਿਆਰਥੀ ਆ ਉਹ ਪੜ੍ਹਦੇ ਸੀਗੇ। ਸੋ ਇੱਕ ਹੋਰ ਯੂਵਾਲਡੇ ਹੋਣ ਤੋਂ ਕਹਿੰਦੇ ਆ ਵੀ ਇਹ ਬਚਿਆ ਆ, ਪਰ ਇਹ ਹੁਣ ਕਿੱਦਾਂ ਆਈ ਕਿਵੇਂ ਆਈ ਇਹ ਹੁਣ ਜਾਂਚ ਦਾ ਵਿਸ਼ਾ ਬਣਿਆ ਪਿਆ ਆ ਜੀ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਇੰਨਾ ਜ਼ਿਆਦਾ ਡਰਾਊਟ ਆ, ਹੁਣ ਸੈਂਟਾ ਕਲਾਰਾ ਕਾਉਂਟੀ ਕਹਿੰਦੇ ਵੀ $10,000 ਤੱਕ ਫਾਈਨ ਕਰਨ ਜਾ ਰਹੀ ਆ। ਵਾਟਰ ਕਾਪਸ ਹੁਣ ਸਿਲੀਕਨ ਵੈਲੀ ਲੋਕਾਂ ਦੇ ਘਰਾਂ ਨੂੰ ਵਾਚ ਕਰਨਗੇ ਜਿਹੜੇ ਪਾਣੀ ਨੂੰ ਗਲਤ ਇਸਤੇਮਾਲ ਕਰ ਰਹੇ ਹੈਗੇ ਆ। $500 ਤੋਂ ਲੈ ਕੇ $10,000 ਤੱਕ ਫਾਈਨ ਹੋ ਸਕਦਾ ਸੈਂਟਾ ਕਲਾਰਾ ਕਾਉਂਟੀ ਦੇ ਵਿੱਚ ਜਿਹੜੇ ਰੈਜ਼ੀਡੈਂਟਸ ਰਹਿੰਦੇ ਆ, ਜੇ ਤੁਸੀਂ ਪਾਣੀ ਨੂੰ ਵੇਸਟ ਕਰ ਰਹੇ ਆ। ਨਵੇਂ ਡਰਾਊਟ ਰੂਲਸ ਅਪਰੂਵ ਕੀਤੇ ਗਏ ਆ ਟਿਊਜ਼ਡੇ ਆਫਟਰਨੂਨ ਨੂੰ। ਇਹ ਸਭ ਤੋਂ ਸਖਤ ਰੂਲ ਕੈਲੀਫੋਰਨੀਆ ਦੇ ਵਿੱਚ ਕੀਤੇ ਗਏ ਹੈਗੇ ਆ। ਕਹਿੰਦੇ ਪਈ ਸੈਨੋਜ਼ੇ ਦੇ ਵਿੱਚ ਹੋਲਸੇਲ ਵਾਟਰ 2 ਮਿਲੀਅਨ ਰੈਜ਼ੀਡੈਂਟਸ ਨੂੰ ਪ੍ਰੋਵਾਈਡ ਕੀਤਾ ਜਾਂਦਾ ਆ ਤੇ ਪਾਣੀ ਬੜਾ ਘੱਟ ਹੈਗਾ। ਸੋ ਇਹਨੂੰ ਦੇਖਦੇ ਹੋਏ ਇੰਨੇ ਸਖਤ ਕਾਨੂੰਨ ਵਰਤੇ ਗਏ ਆ। ਲੋਕ ਪਈ ਆਪਣੇ ਲੌਨਸ ਨੂੰ ਹਰ ਰੋਜ਼ ਹੀ ਨਾ ਪਾਣੀ ਦੇਈ ਜਾਣ। ਕਹਿੰਦੇ ਪਈ ਇੱਕ ਹਫ਼ਤੇ 'ਚ 2 ਵਾਰੀ ਤੁਸੀਂ ਆਪਣੇ ਘਰਾਂ ਦੀ ਲੌਨ ਜਾਂ ਬਿਜ਼ਨੈਸ ਦੇ ਲੌਨ ਆ ਉਹਨਾਂ ਨੂੰ ਪਾਣੀ ਦੇ ਸਕਦੇ ਹੈਗੇ ਆ 9 ਵਜੇ ਤੋਂ ਲੈ ਕੇ 6 ਵਜੇ ਤੱਕ। ਜਿਹੜੇ ਪਾਣੀ ਦਿੰਦੇ ਹੈਗੇ ਆ ਜਦੋਂ ਇਵੈਪੋਰੇਸ਼ਨ ਹਾਈ ਹੁੰਦੀ ਆ ਉਸ ਟਾਈਮ ਉਹਨਾਂ ਨੂੰ ਟਿਕਟ ਮਿਲ ਸਕਦੀ ਹੈਗੀ ਆ। ਪਹਿਲੀ ਵਾਇਲੇਸ਼ਨ ਦੇ ਉੱਤੇ ਜਿਹੜਾ ਡਿਸਟ੍ਰਿਕਟ ਆ ਉਹ ਪ੍ਰਾਪਰਟੀ ਓਨਰ ਨੂੰ ਚਿੱਠੀ ਭੇਜੂਗਾ। ਜੇ ਦੂਜੀ ਵਾਇਲੇਸ਼ਨ ਵਿਦਿਨ 2 ਵੀਕ 'ਚ ਹੋ ਗਈ ਤੇ ਉਹਨਾਂ ਨੇ ਪ੍ਰੋਬਲਮ ਫਿਕਸ ਨਾ ਕੀਤੀ ਤੇ ਉਹਨਾਂ ਨੂੰ ਜਿਹੜਾ ਫਾਈਨ ਹੋਊਗਾ। ਸੋ ਇਦਾਂ ਹੀ ਇਹ ਫਾਈਨ ਵੱਧਦਾ ਜਾਊਗਾ। ਸੋ ਇਹ ਕਹਿੰਦੇ ਵੀ ਪਿਛਲੇ ਦਿਨਾਂ 'ਚ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਕੈਲੀਫੋਰਨੀਆ ਦੇ ਗਵਰਨਰ ਨੇ ਇਹ ਕਿਹਾ ਵੀ ਮੈਂ ਚਾਹੁੰਦਾ ਹਾਂ ਵੀ 15% ਪਾਣੀ ਦਾ ਕੱਟ ਹੋਵੇ, ਪਰ ਕਿਸੇ ਦੇ ਜਿੱਦਾਂ ਕਸਰ ਹੀ ਨਹੀਂ ਹੋਇਆ। ਲੋਕਾਂ ਨੇ ਪਾਣੀ ਦੇ ਉੱਤੇ ਕੰਜ਼ਰਵ ਹੀ ਨਹੀਂ ਕੀਤਾ, ਉਹਨੂੰ ਬਚਾਇਆ ਹੀ ਨਹੀਂ। ਸੋ ਅਲਟੀਮੇਟਲੀ ਹੁਣ ਜਿਹੜੇ ਸੈਂਟਾ ਕਲਾਰਾ ਕਾਉਂਟੀ ਦੇ ਵਾਟਰ ਆਫੀਸ਼ੀਅਲਸ ਆ ਉਹਨਾਂ ਨੂੰ ਇਹ ਸਖਤ ਸਟੈਂਡ ਲੈਣਾ ਪਿਆ ਆ। ਕਹਿੰਦੇ ਪਈ 10 ਰਿਜ਼ਰਵਾਇਰਸ ਹੈਗੇ ਆ ਸੈਂਟਾ ਕਲਾਰਾ ਕਾਉਂਟੀ ਨੂੰ ਜਿੱਥੋਂ ਪਾਣੀ ਆਉਂਦਾ ਆ ਤੇ ਸਿਰਫ 23% ਫੁੱਲ ਆ। ਹੁਣ ਤੁਸੀਂ ਦੇਖ ਲਓ ਵੀ ਚੌਥੇ ਹਿੱਸੇ ਤੋਂ ਵੀ ਘੱਟ ਪਾਣੀ ਉਹਨਾਂ ਦੇ ਵਿੱਚ ਹੈਗਾ ਆ ਤੇ ਹਜੇ ਪੂਰੀ ਜਿਹੜੀ ਸਮਰ ਪਈ ਆ, ਕਿੰਨੇ ਮਹੀਨੇ ਪਏ ਆ ਤੇ ਇਹ ਕਿਸ ਤਰ੍ਹਾਂ ਜਿਹੜਾ ਆ ਪਾਣੀ ਦੇ ਨਾਲ ਜਿਹੜੇ ਵੇ ਏਰੀਏ ਦੇ ਵਿੱਚ ਟਾਊਨ ਆ ਉਹਨਾਂ ਦਾ ਗੁਜ਼ਾਰਾ ਹੋਊਗਾ। ਜੀ ਬਿਲਕੁਲ। ਉੱਦਾਂ ਵੈਸੇ ਹਰਜੋਤ ਸਿੰਘ ਜੀ ਇੱਕ ਜਾਂ 2 ਦਿਨ ਪਾਣੀ ਲਾ ਕੇ ਘਾਹ ਤਾਂ ਬਚਣਾ ਨਹੀਂ, ਇਹ ਤਾਂ ਸਾਰੇ ਜਾਣੇ ਜਿਹੜਾ ਉਹ ਜਾਣਦੇ ਆ। ਸੋ ਹੁਣ ਲੋਕ ਕਹਿੰਦੇ ਆ ਵੀ ਇਹ ਚੀਜ਼ਾਂ ਜਿਹੜੀਆਂ ਉਹ ਸੋਹਣੀਆਂ ਲੱਗਣ, ਜਿਹੜਾ ਅੱਗੇ ਪਿੱਛੇ ਕਿਸੇ ਨੇ ਵੀ ਜਿਹਨੇ ਵੀ ਘਾਹ ਲਾਇਆ ਹੁੰਦਾ ਆ, ਪਰ ਹੁਣ ਦੇਖੋ ਅੱਗੇ ਕੀ ਬਣਦਾ ਹੈ। ਪਾਣੀ ਦੀ ਕਿੱਲਤ ਦੇ ਲਈ ਕਈ ਔਖਾ ਘੁੱਟ ਜਿਹੜਾ ਉਹ ਸਾਰਿਆਂ ਨੂੰ ਹੀ ਭਰਨਾ ਪੈਂਦਾ ਆ। ਲੋਕ ਭਰਨਗੇ ਨਹੀਂ ਭਰਨਗੇ ਇਹ ਤਾਂ ਹੁਣ ਦੇਖਣ ਵਾਲੀ ਗੱਲ ਆ, ਪਰ ਹੁਣ ਲੋਕਾਂ ਦੇ ਉੱਤੇ ਸਖਤੀ ਜਿਹੜੀ ਉਹ ਜ਼ਰੂਰ ਕੀਤੀ ਜਾ ਰਹੀ ਆ। ਐਟਕਨਸਾ ਦੇ ਇੱਕ ਫੈਡਰਲ ਜੱਜ ਨੇ ਇੱਕ ਸਾਬਕਾ ਰਿਐਲਿਟੀ ਟੀਵੀ ਸਟਾਰ ਜੋਸ਼ ਡਗਰ ਆ ਉਸ ਨੂੰ 12 ਸਾਲਾਂ ਦੀ ਫੈਡਰਲ ਪ੍ਰਿਜ਼ਨ ਦੇ ਵਿੱਚ ਘੱਲ ਦਿੱਤਾ ਆ। ਯੂਐਸ ਡਿਸਟ੍ਰਿਕਟ ਜੱਜ ਟਿਮੋਥੀ ਬਰੂਕਸ ਨੇ ਡਗਰ ਨੂੰ 20 ਸਾਲ ਤੱਕ ਦੀ ਸੁਪਰਵਾਈਜ਼ਡ ਰਿਲੀਜ਼ ਤੇ ਨਾਲ $10,000 ਦਾ ਜੁਰਮਾਨਾ ਜਿਹੜਾ ਆ ਉਹ ਪਾਇਆ ਆ। ਮਾਈਨਰਸ ਦੇ ਨਾਲ ਉਹ ਕਦੀ ਵੀ ਅਨਸੁਪਰਵਾਈਜ਼ਡ ਕੰਟੈਕਟ ਉਹ ਨਹੀਂ ਕਰ ਸਕਦਾ। ਇਸ ਦੇ ਕੋਲੋਂ ਇਸ ਰਿਐਲਿਟੀ ਟੀਵੀ ਸਟਾਰ ਜੋਸ਼ ਡਗਰ ਦੇ ਕੋਲੋਂ ਚਾਈਲਡ ਪੋਰਨੋਗ੍ਰਾਫੀ ਤੇ ਪੋਜੈਸ਼ਨ ਆਫ ਜਿਹੜੀ ਰਿਸਿਪਟ ਤੇ ਪੋਜੈਸ਼ਨ ਆਫ ਚਾਈਲਡ ਪੋਰਨੋਗ੍ਰਾਫੀ ਜਿਹੜੀ ਉਹ ਲੱਭੀ ਸੀਗੀ। ਸੋ ਇਸ ਦਾ ਆਪਣਾ ਜਿਹੜਾ ਸਭ ਤੋਂ ਵੱਡਾ ਮੁੰਡਾ ਮਿਸ਼ੈਲ ਤੇ ਜਿਮ ਬੌਬ ਡਗਰ ਉਹ ਜਿਹੜੇ ਕਹਿੰਦੇ ਆ ਜੀ ਇੱਕ TLC ਦੇ ਉੱਤੇ ਸ਼ੋਅ ਚੱਲਦਾ ਸੀ 19 ਕਿਡਸ ਐਂਡ ਕਾਊਂਟਿੰਗ, ਉਹਦੇ ਵਿੱਚ ਨਾਲ ਸੀਗਾ। ਸੋ ਸ਼ੋਅ ਕੈਂਸਲ ਜਿਹੜਾ ਉਹ ਕਰ ਦਿੱਤਾ ਗਿਆ ਸੀ 2015 ਤੋਂ ਬਾਅਦ ਦੇ ਵਿੱਚ, ਜਦ ਇਸ ਦੇ ਉੱਤੇ ਇਹ ਦੋਸ਼ ਲੱਗੇ ਸੀਗੇ ਵੀ ਇਸਨੇ ਇੱਕ ਕੁੜੀ ਨੂੰ ਮੋਲੈਸਟ ਜਿਹੜਾ ਆ ਉਹ ਕੀਤਾ ਆ ਤੇ ਜਿਨ੍ਹਾਂ ਵਿੱਚ 2 ਜਿਹੜੀਆਂ ਆ ਉਸ ਦੀਆਂ ਭੈਣਾਂ ਸੀਗੀਆਂ। ਸੋ ਹੁਣ ਜਿਹੜਾ ਹਰਜੋਤ ਸਿੰਘ ਜੀ ਜਿਹੜਾ ਇਸ ਨੂੰ 12 ਸਾਲਾਂ ਦੀ ਜਿਹੜੀ ਫੈਡਰਲ ਪ੍ਰਿਜ਼ਨ ਜਿਹੜੀ ਆ ਉਹ ਸੁਣਾਈ ਗਈ ਆ ਤੇ 20 ਸਾਲਾਂ ਦੀ ਜਿਹੜੀ ਆ ਸੁਪਰਵਾਈਜ਼ਡ ਰਿਲੀਜ਼। ਇਸੇ ਤਰ੍ਹਾਂ ਇੱਕ ਨੋਵਲਿਸਟ ਬੜੀ ਮਸ਼ਹੂਰ ਹੈਗੀ ਆ, ਉਸ ਨੂੰ ਵੀ ਅੱਜ ਜੂਰੀ ਨੇ ਓਰੇਗਨ ਦੇ ਵਿੱਚ ਸਜ਼ਾ ਸੁਣਾਈ ਹੈਗੀ ਆ। ਨੈਂਸੀ ਕ੍ਰੈਪਟਨ ਵਰੋਫੀ
ਉਸ ਦੇ ਉੱਤੇ ਚਾਰਜਸ ਇਹ ਲਾਏ ਗਏ ਸੀ ਵੀ ਉਸਨੇ ਆਪਣੇ ਹੀ ਘਰ ਵਾਲੇ ਦਾ ਕਤਲ ਕਰ ਦਿੱਤਾ ਸੀ। ਉਹਦਾ ਘਰ ਵਾਲਾ ਇੱਕ ਚੈਫ ਸੀ, ਬਹੁਤ ਮਸ਼ਹੂਰ ਓਰੇਗਨ ਦੇ ਵਿੱਚ, ਤੇ ਉਸਨੇ 62 ਸਾਲਾਂ ਦੀ ਜਿਹੜੀ ਹੈਗੀ ਆ ਬੀਬੀ, ਇਸਨੇ ਆਪਣੇ ਹਸਬੈਂਡ ਦਾ ਕਤਲ ਕਰ ਦਿੱਤਾ ਸੀ। ਤੇ ਇਸਨੇ ਇੱਕ ਨੋਵਲ ਵੀ ਲਿਖਿਆ ਸੀ, ਜਿਹਦਾ ਟਾਈਟਲ ਹਾਊ ਟੂ ਮਰਡਰ ਯੂਅਰ ਹਸਬੈਂਡ। ਤੇ ਬਾਅਦ ਦੇ ਵਿੱਚ ਇਹ ਫੜੀ ਵੀ ਗਈ ਆ, ਤੇ ਹੁਣ ਇਹਨੂੰ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਹੈਗੀ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਮਿਸ਼ੀਗਨ ਦੇ ਵਿੱਚ ਜਿਹੜੀ ਗਨਸ ਨੂੰ ਲੈ ਕੇ, ਸਟੋਰੇਜ ਨੂੰ ਲੈ ਕੇ ਤੇ ਉੱਤੇ ਬੈਕਗਰਾਊਂਡ ਨੂੰ ਲੈ ਕੇ ਕੁਝ ਬਿਲਸ ਜਿਹੜੇ ਉੱਥੋਂ ਦੇ ਡੈਮੋਕ੍ਰੇਟ ਪਾਰਟੀ ਦੇ ਲੀਡਰਸ ਆ ਉਹਨਾਂ ਦੁਆਰਾ ਲਿਆਂਦੇ ਗਏ ਸੀਗੇ। ਪਰ ਜਿਹੜੇ ਮਿਸ਼ੀਗਨ ਦੇ ਰਿਪਬਲਿਕਨ ਲਾਅ ਮੇਕਰਸ ਆ, ਉਹਨਾਂ ਨੇ ਡੈਮੋਕ੍ਰੇਟ ਪਾਰਟੀ ਦੇ ਇਹਨਾਂ ਲੋਕਾਂ ਦੇ ਜਿਹੜੇ ਕੋਸ਼ਿਸ਼ਾਂ ਆ ਉਸ ਦੇ ਉੱਤੇ ਬਲੌਕ ਲਾ ਦਿੱਤਾ। ਇਹ ਗਨ ਕੰਟਰੋਲ ਮੈਜਰਸ ਉਦੋਂ ਇਹਨਾਂ ਨੇ ਲਿਆਂਦੇ ਜਦੋਂ ਕੱਲ੍ਹ ਹੀ ਇੱਕ ਟੈਕਸਸ ਦੇ ਐਲੀਮੈਂਟਰੀ ਸਕੂਲ ਦੇ ਵਿੱਚ 21 ਜਾਣਿਆਂ ਦਾ ਕਤਲ ਕਰ ਦਿੱਤਾ ਗਿਆ ਸੀ। ਡੈਮੋਕ੍ਰੇਟਸ ਨੇ ਜਿਹੜੇ ਪ੍ਰੋਸੀਜਰਡ ਮੂਵ ਕਰਕੇ ਇਹ ਬਿਲਸ ਨੂੰ ਲਿਆਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ। ਸਟੋਰੇਜ ਸਟੈਂਡਰਡਸ ਵੀ, ਫਾਇਰ ਆਰਮਸ ਕਿੱਦਾਂ ਸਟੋਰ ਕਰਕੇ ਰੱਖੇ ਜਾ ਸਕਦੇ ਨੇ, ਡਿਸਚਾਰਜਿੰਗ ਨੂੰ ਜਿਹੜਾ ਉਹ ਲੈ ਕੇ, ਤੇ ਇਹ ਜਿਹੜੇ ਗਨ ਕੰਟਰੋਲ ਮੈਜਰਸ ਦੇ ਵੇਖਦੇ ਹੋਏ ਹੀ ਲਿਆਂਦੇ ਗਏ ਸੀਗੇ। ਪਰ ਜਿਹੜੇ ਰਿਪਬਲਿਕਨਸ ਜੋ ਕਿ ਉਸ ਚੈਂਬਰ ਨੂੰ ਕੰਟਰੋਲ ਕਰਦੇ ਆ, ਉਹਨਾਂ ਨੇ ਜਲਦ ਹੀ ਇਸ ਦੇ ਉੱਤੇ ਵੋਟ ਕਰਕੇ ਦੁਬਾਰਾ ਗਵਰਨਮੈਂਟ ਆਪਰੇਸ਼ਨ ਕਮੇਟੀ ਦੇ ਵਿੱਚ ਇਹਨਾਂ ਬਿਲਸ ਨੂੰ ਵਾਪਸ ਕਰ ਦਿੱਤਾ। ਅਗਲੀ ਖਬਰ ਬੇ ਏਰੀਆ ਕੈਲੀਫੋਰਨੀਆ ਤੋਂ ਆ ਰਹੀ ਆ। ਰੈੱਡ ਵਾਰਨਿੰਗ ਇਸ਼ੂ ਕੀਤੀ ਗਈ ਆ, ਆਪਾਂ ਪਿਛਲੇ ਦਿਨਾਂ 'ਚ ਵੀ ਸਾਂਝੀ ਕੀਤੀ ਸੀ ਖਬਰ। ਬਹੁਤ ਜ਼ਿਆਦਾ ਟੈਂਪਰੇਚਰ ਆ, ਕਾਫੀ ਗਰਮੀ ਹੋਈ ਆ। ਇਸੇ ਤਰ੍ਹਾਂ ਸੈਂਟਰਲ ਵੈਲੀ ਦੇ ਵਿੱਚ ਵੀ ਬਹੁਤ ਜ਼ਿਆਦਾ ਗਰਮੀ ਆ। ਕਹਿੰਦੇ ਵੀ ਸਲੋਨੋ ਕਾਉਂਟੀ, ਡੈਲਟਾ ਤੇ ਸੈਕਰਾਮੈਂਟੋ ਵੈਲੀ ਏਰੀਏ ਦੇ ਨੈਕਸਟ ਜਿਹੜੇ 2-3 ਦਿਨ ਉਹ ਬੜੇ ਧਿਆਨ ਨਾਲ ਸਾਰਿਆਂ ਨੂੰ ਦੇਖਣੇ ਪੈਣੇ ਆ। ਹੀਟ ਵੇਵਸ ਦੇ ਦੌਰਾਨ ਕਹਿੰਦੇ 105 ਡਿਗਰੀ ਤੱਕ ਟੈਂਪਰੇਚਰ ਜਾ ਸਕਦਾ ਹੈਗਾ। ਸੋ ਇਹ ਕਾਫੀ ਜ਼ਿਆਦਾ ਟੈਂਪਰੇਚਰ ਆ। ਤੇ ਨਾਲ ਦੀ ਨਾਲ ਕਹਿੰਦੇ ਇਨਲੈਂਡ ਹੀਟ ਤੇ ਫਾਇਰ ਵੈਦਰ ਕੰਸਰਨ ਇਹ ਅਗਲੇ ਹਫ਼ਤੇ ਲਈ ਬਹੁਤ ਘਾਤਕ ਹੋ ਸਕਦਾ ਹੈ। ਸੋ ਸਾਰਿਆਂ ਨੂੰ ਇਸ ਦਾ ਧਿਆਨ ਰੱਖਣਾ ਚਾਹੀਦਾ। ਜੀ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸਦਰਨ ਕੈਲੀਫੋਰਨੀਆ ਦੇ ਵਿੱਚ। ਕਹਿੰਦੇ ਸਾਲਾਂ ਬਾਅਦ ਦੀ ਇਨਵੈਸਟੀਗੇਸ਼ਨ ਜਿਹੜੀ ਉਹ ਚੱਲੀ ਇਹਨਾਂ ਕ੍ਰਾਈਮਸ, ਇਹਨਾਂ ਜੁਰਮਾਂ ਨੂੰ ਪਰਦਾਫਾਸ਼ ਕਰਨ ਦੇ ਲਈ, ਜਿਨ੍ਹਾਂ ਵਿੱਚ ਡਰੱਗ ਟ੍ਰੈਫਿਕਿੰਗ, ਬ੍ਰਾਈਬਰੀ, ਸ਼ੂਟਿੰਗਸ ਉਹ ਇਨਵੋਲਵ ਸੀਗੀਆਂ। ਕਹਿੰਦੇ ਵੀ ਸਲੈਪ ਹਾਊਸਿਸ, ਸੋ ਕਾਲਡ ਸਲੈਪ ਹਾਊਸਿਸ, ਜਿੱਥੇ ਗੈਰ ਕਾਨੂੰਨੀ ਢੰਗ ਦੇ ਨਾਲ ਗੈਂਬਲਿੰਗ ਵਗੈਰਾ ਘਰ ਜਾਂ ਬਿਜ਼ਨਸ ਦੇ ਵਿੱਚ ਚਲਾਈ ਜਾਂਦੀ ਆ, ਉਸ ਦੇ ਉੱਤੇ ਛਾਪੇਮਾਰੀ ਜਿਹੜੀ ਉਹ ਹੋਈ ਸੀ। ਕਹਿੰਦੇ ਵੀ ਇਹ ਆਪਰੇਟ ਕੀਤਾ ਜਾ ਰਿਹਾ ਸੀ ਕੁਛ ਘਰਾਂ ਦੇ ਅੰਦਰੋਂ, ਸੈਂਟਾ ਐਨਾ ਦੇ ਸਬ ਅਰਬਨ ਘਰਾਂ ਦੇ ਵਿੱਚੋਂ ਤੇ ਔਰੇਂਜ ਕਾਊਂਟੀ ਦੇ ਕੁਛ ਇਲਾਕਿਆਂ ਦੇ ਵਿੱਚ। ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਬੌਂਟਾ ਦੇ ਆਫਿਸ ਦੇ ਦੁਆਰਾ ਇਹ ਜਾਣਕਾਰੀ ਦਿੱਤੀ ਗਈ ਹੈਗੀ। 7 ਦੇ ਵਿੱਚੋਂ 4 ਜਾਣਿਆਂ ਨੂੰ ਚਾਰਜ ਕੀਤਾ ਗਿਆ ਆ। ਉਸ ਦੇ ਵਿੱਚ ਕੌਂਸਪੀਰੇਸੀ ਤੇ ਜਿਹੜੇ ਚਲਾ ਰਹੇ ਸੀਗੇ ਤੇ ਜਿਨ੍ਹਾਂ ਨੇ ਇਸ ਦੀ ਕਹਿ ਲਓ ਵੀ ਘੜਿਆ ਸੀਗਾ ਵੀ ਇੱਦਾਂ ਜਿਹੜਾ ਉਹ ਕੀਤਾ ਜਾਊਗਾ, ਇਲੀਗਲ ਗੈਂਬਲਿੰਗ ਬਿਜ਼ਨਸ ਆ ਉਸ ਦੇ ਲਈ। ਕਹਿੰਦੇ ਵੀ ਇਹਨਾਂ ਨੇ ਹਜ਼ਾਰਾਂ ਹੀ ਡਾਲਰ ਦਾ ਪ੍ਰੋਫਿਟ ਰੋਜ਼ਾਨਾ ਦੇ ਹਿਸਾਬ ਦੇ ਨਾਲ ਕਈ ਸਾਲ ਤੱਕ ਇਸ ਤਰੀਕੇ ਨਾਲ ਕੀਤਾ ਗਿਆ। ਸੋ 3 ਵੱਖ-ਵੱਖ ਇੰਡਾਈਟਮੈਂਟਸ ਲਿਆਂਦੀਆਂ ਗਈਆਂ ਨੇ ਜਿਨ੍ਹਾਂ ਦੇ ਉੱਤੇ ਜਿਨ੍ਹਾਂ ਨੇ ਇਹ ਕੋਸ਼ਿਸ਼ਾਂ ਜਿਹੜੀਆਂ ਉਹ ਕੀਤੀਆਂ ਸੀ। ਕਹਿੰਦੇ ਵੀ ਇਹਨਾਂ ਦੇ ਵਿੱਚ ਸਮਾਲ ਬਿਜ਼ਨਸਿਸ ਨੂੰ ਐਕਸਟੋਰਟ ਕਰਨ ਦੇ ਲਈ, ਉਹਨਾਂ ਦੇ ਕੋਲੋਂ ਪੈਸੇ ਉਗਰਾਉਣ ਦੇ ਲਈ, ਤੇ ਮੈਥ ਤੇ ਹੈਰੋਇਨ ਦੀ ਡਿਸਟ੍ਰੀਬਿਊਸ਼ਨ ਤੇ ਪੋਜੈਸ਼ਨ ਕਿਸ ਤਰ੍ਹਾਂ ਵੰਡਣੀ ਆ, ਤੇ ਕੋਲ ਉਹਨਾਂ ਦੇ ਕੋਲ ਜਿਹੜੀ ਉਹ ਪਈ ਸੀਗੀ। ਸੋ ਕਹਿੰਦੇ ਵੀ ਇੱਕ ਸ਼ੂਟਿੰਗ ਇਹਨਾਂ ਦੇ ਘਰ ਦੇ ਲਾਗੇ ਜਿਹੜੀ ਆ ਉਹ ਵੀ ਵਾਪਰੀ ਸੀ ਇੱਕ ਵਾਰੀ। ਇੱਕ ਇੰਪਲੋਈ ਦੀ ਧੌਣ ਦੇ ਵਿੱਚ ਵੀ ਸੱਟ ਲੱਗੀ ਸੀਗੀ। ਸੋ ਕਹਿੰਦੇ ਵੀ ਇੱਦਾਂ ਦੀਆਂ ਇਲੀਗਲ ਡੈਨਸ ਉਹ ਲਗਾਤਾਰ ਪੈਂਡੈਮਿਕ ਦੇ ਵਿੱਚ ਬਹੁਤ ਜ਼ਿਆਦਾ ਵਧੀਆਂ ਹੈਗੀਆਂ ਆ। ਸੋ ਉਸੇ ਦੇ ਉੱਤੇ ਹੀ ਕਾਬੂ ਪਾਉਣ ਦੇ ਵਿੱਚ ਇਹ ਆਪਰੇਸ਼ਨ ਕੀਤਾ ਗਿਆ ਤੇ 7 ਜਾਣਿਆਂ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਆ ਕੈਲੀਫੋਰਨੀਆ ਦੇ ਵਿੱਚੋਂ। ਜੀ, ਯੂਨੀਵਰਸਿਟੀ ਦੇ ਵਿੱਚ ਇੱਕ ਚਰਚ ਦਾ ਐਡਮਿਨਿਸਟ੍ਰੇਟਰ ਅਰੈਸਟ ਹੋਇਆ ਹੈ। ਉਸ ਨੂੰ ਫਰਾਡ ਤੇ ਆਇਡੈਂਟੀ ਥੈਫਟ ਦੇ ਵਿੱਚ ਚਾਰਜ ਕੀਤਾ ਗਿਆ ਹੈਗਾ। ਚੈਨਲ ਈਸਟਨ 36 ਸਾਲਾਂ ਦਾ ਓਕਲਾਹੋਮਾ ਸਿਟੀ, ਓਕਲਾਹੋਮਾ ਤੋਂ ਰਹਿਣ ਵਾਲਾ ਹੈ।
ਤੇ ਮਈ 19 2022 ਨੂੰ ਇੱਕ ਫੈਡਰਲ ਗ੍ਰੈਂਡ ਜੂਰੀ ਨੇ ਜਿਹੜੀ ਕਿ ਸੈਕਰਾਮੈਂਟੋ ਦੇ ਵਿੱਚ ਆ ਉਹਦੇ ਉੱਤੇ ਚਾਰਜਸ ਲਾਏ ਆ 22 ਕਾਊਂਟ ਵਾਇਰ ਫਰਾਡ ਦੇ ਤੇ 2 ਕਾਊਂਟ ਐਗਰਾਵੇਟਡ ਆਇਡੈਂਟੀ ਥੈਫਟ ਦੇ, ਤੇ ਤਾਂ ਕਿ ਉਹ ਜਿਹੜੇ ਚਰਚ ਦੇ ਫੰਡਸ ਆ ਉਹਨਾਂ ਦੇ ਨਾਲ ਹੇਰਾਫੇਰੀ ਕਰ ਰਿਹਾ ਸੀ। ਕਹਿੰਦੇ ਈਸਟਰਨ ਨੇ $3,60,000 ਆਪਣੇ ਜਿਹੜੇ ਚਰਚ ਆ ਜਿੱਥੇ ਉਹ ਕੰਮ ਕਰਦਾ ਸੀ ਉੱਥੋਂ ਪੈਸੇ ਚੋਰੀ ਕੀਤੇ। ਇਸ ਤੋਂ ਬਿਨਾਂ ਹੋਰ ਵੀ ਜਿਹੜੀਆਂ ਫੂਡ ਬੈਂਕਸ ਸੀਆਂ ਉਹਨਾਂ ਤੋਂ ਵੀ ਪੈਸੇ ਚੋਰੀ ਕੀਤੇ ਹੈਗੇ ਆ। ਈਟਨ ਜੇ ਚਾਰਜ ਹੋ ਜਾਂਦਾ ਤੇ ਉਸ ਨੂੰ 20 ਸਾਲਾਂ ਦੀ ਸਜ਼ਾ ਤੇ 2.5 ਲੱਖ ਦਾ ਫਾਈਨ ਹੋ ਸਕਦਾ ਹੈਗਾ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਦੇ ਵੱਲ ਨੂੰ ਆ। ਜਾਂਦੇ ਜਾਂਦੇ ਤੇ ਦੱਸਦੇ ਜਾਈਏ, ਇੱਕ ਕੈਲੀਫੋਰਨੀਆ ਦਾ ਬੰਦਾ ਗਨਾਡਾ ਹਿਲਸ ਦੇ ਵਿੱਚ ਜਿਹੜਾ ਰਹਿੰਦਾ ਸੀਗਾ 20 ਸਾਲਾਂ ਦਾ, ਜਿਸ ਟਾਈਮ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ, ਇਸ ਨੂੰ ਹੁਣ ਸਜ਼ਾ ਸੁਣਾਈ ਗਈ ਆ। 11 ਸਾਲਾਂ ਦੀ ਇੱਕ ਆਈਡਾਹੋ ਦੀ ਕੁੜੀ ਨੂੰ ਇਸ ਨੇ ਅਗਵਾ ਜਿਹੜਾ ਉਹ ਕਰ ਲਿਆ ਸੀਗਾ। ਬ੍ਰਾਇਨ ਸੈਂਗ ਜੂਨ ਲੀ ਗਨਾਡਾ ਹਿਲਸ ਦਾ ਰਹਿਣ ਵਾਲਾ, ਇਸਨੇ ਆਈਡਾਹੋ ਦੇ ਵਿੱਚ 11 ਸਾਲਾਂ ਦੀ ਇੱਕ ਕੁੜੀ ਆ ਉਸ ਨੂੰ ਬਹਿਕਾ ਕੇ ਅਗਵਾ ਜਿਹੜਾ ਉਹ ਕਰ ਲਿਆ, ਤੇ ਹੁਣ ਇਸ ਨੂੰ 10 ਸਾਲ ਦੀ ਸਜ਼ਾ ਜਿਹੜੀ ਆ ਉਹ ਸੁਣਾਈ ਗਈ ਆ। ਜੱਜ ਰੈਂਡਲ ਗਰੂਵ ਨੇ ਅੱਜ ਇਸ ਨੂੰ ਸਜ਼ਾ ਸੁਣਾਈ ਆ। ਸੋ ਹੁਣ ਤੱਕ ਇਹ ਹਿਰਾਸਤ ਦੇ ਵਿੱਚ ਸੀਗਾ, ਗ੍ਰਿਫਤਾਰ ਹੀ ਸੀਗਾ। ਸੋ 275 ਦਿਨ ਇਸ ਦੇ ਆਲਰੇਡੀ ਸਜ਼ਾ ਦੇ ਵਿੱਚੋਂ ਕੱਟੇ ਜਾਣਗੇ। ਸੋ ਕੈਨੀਅਨ ਕਾਊਂਟੀ ਸ਼ੈਰਿਫ ਆਫਿਸ ਨੇ ਇਹ ਕੇਸ ਜਿਹੜਾ ਕਹਿੰਦੇ ਇਨਵੈਸਟੀਗੇਸ਼ਨ ਕਰਨੀ ਸ਼ੁਰੂ ਕੀਤੀ ਸੀ ਵੀ 11 ਸਾਲਾਂ ਦੀ ਇੱਕ ਕੁੜੀ ਜਿਹੜੀ ਆ ਉਹ ਲਾਪਤਾ ਹੋਈ ਆ। ਬਾਅਦ ਦੇ ਵਿੱਚ ਕਹਿੰਦੇ ਵੀ ਉਸ ਨੂੰ ਇਹ ਕਿਹਾ ਗਿਆ ਵੀ ਸ਼ਾਇਦ ਛੱਡ ਕੇ ਇੱਥੋਂ ਭੱਜ ਗਈ, ਪਰ ਬਾਅਦ ਦੇ ਵਿੱਚ ਉਦੋਂ ਜਿਹੜੀ ਜਾਂਚ ਦੇ ਵਿੱਚ ਇਹ ਸਾਹਮਣੇ ਆਇਆ ਵੀ ਇੱਕ ਅਨਨੋਨ ਬੰਦਾ ਜਿਹੜਾ ਕੈਲੀਫੋਰਨੀਆ ਦਾ ਫੋਨ ਨੰਬਰ ਦੇ ਨਾਲ ਸੀਗਾ, ਉਸੇ ਨੇ ਹੀ ਇਸ ਨੂੰ ਗੱਲਾਂ ਦੇ ਵਿੱਚ ਲਾ ਕੇ ਆਪਣੇ ਕੋਲ ਜਿਹੜਾ ਉਹ ਲੈ ਆਂਦਾ ਤੇ ਉਸ ਨੂੰ ਅਗਵਾ ਕਰ ਲਿਆ ਸੀਗਾ। ਸੋ ਹੁਣ ਇਸ ਨੂੰ ਹਰਜੋਤ ਸਿੰਘ ਜੀ 10 ਸਾਲ ਦੀ ਸਜ਼ਾ ਜਿਹੜੀ ਆ ਉਹ ਸੁਣਾਈ ਗਈ ਆ ਜੀ। ਅੱਜ ਸਟਾਕ ਮਾਰਕੀਟ ਵੀ ਕਾਫੀ ਉੱਪਰ ਗਈ ਆ। ਫੈਡ ਆਫੀਸ਼ੀਅਲਸ ਦੀ ਅੱਜ ਮੀਟਿੰਗ ਸੀ। ਉਹਨਾਂ ਨੇ ਫੈਡਰਲ ਰਿਜ਼ਰਵ ਬੋਰਡ ਨੇ ਕਿਹਾ ਵੀ ਇਨਫਲੇਸ਼ਨ ਨੂੰ ਕੰਟਰੋਲ ਕਰਨ ਦੇ ਲਈ ਤੇ ਇਕਨੋਮੀ ਨੂੰ ਸਟੇਬਲਾਈਜ਼ ਕਰਨ ਦੇ ਲਈ ਉਹ ਇੰਟਰਸਟ ਰੇਟ ਇਨਕਰੀਜ਼ ਕਰਨਗੇ। ਇਹ ਕਿੰਨੀ ਵਾਰੀ ਇਨਕਰੀਜ਼ ਕਰਨਗੇ ਇਹ ਹਜੇ ਪਤਾ ਨਹੀਂ, ਪਰ ਘੱਟੋ ਘੱਟ ਕਹਿੰਦੇ ਵੀ ਅੱਧਾ ਪੁਆਇੰਟ ਦਾ ਰਾਈਟ ਵੇ ਇਨਕਰੀਜ਼ ਹੋਊਗਾ। ਸੋ ਹੁਣ ਦੇਖਦੇ ਆ ਜਿੱਦਾਂ ਜਿੱਦਾਂ ਇੰਟਰਸਟ ਰੇਟ ਵੱਧ ਰਹੇ ਹੈਗੇ ਆ, ਬਹੁਤ ਕੁਛ ਇਹਦਾ ਅਸਰ ਬਾਕੀ ਚੀਜ਼ਾਂ ਤੇ ਪੈ ਰਿਹਾ, ਰੀਅਲ ਸਟੇਟ ਆ ਚਾਹੇ ਸਟਾਕ ਮਾਰਕੀਟ ਆ। ਸੋ ਇਕਨੋਮੀ ਦੇ ਉੱਤੇ ਕਾਫੀ ਅਸਰ ਪੈ ਰਿਹਾ ਹੈ ਜੀ। ਬਿਲਕੁਲ। ਸੋ ਜੇ ਨੰਬਰਸ ਦੀ ਗੱਲ ਕਰਦੇ ਜਾਈਏ ਤਾਂ ਡਾਓ ਜੋਨਸ ਅੱਜ 192 ਪੁਆਇੰਟ ਵਧਿਆ, 32,120 ਦੇ ਉੱਤੇ ਬੰਦ ਹੋਇਆ। S&P ਵੀ 37 ਪੁਆਇੰਟ ਵੱਧ ਕੇ 3900 ਜਿਹੜਾ ਜੀ 78 ਤੇ ਬੰਦ ਹੋਇਆ। ਨੈਸਡੈਕ 170 ਪੁਆਇੰਟ ਵੱਧ ਕੇ 11,435 ਤੇ ਬੰਦ ਹੋਇਆ। ਸੋਨੇ ਦਾ ਭਾਅ $1,852 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $111 ਪ੍ਰਤੀ ਬੈਰਲ ਲਈ, 10 ਈਅਰ ਯੀਲਡ 2.76% ਦੇ ਉੱਤੇ, ਤੇ ਬਿਟਕੋਇਨ $29,615 ਦੇ ਬਰਾਬਰ ਜੀ। ਕ੍ਰਿਪਟੋ ਕਰੰਸੀ ਦੇ ਉੱਤੇ ਕਾਫੀ ਸ਼ੇਕੀ ਕੰਮ ਚੱਲ ਰਿਹਾ ਹੈਗਾ। ਬਹੁਤ ਸਾਰੇ ਜਿਹੜੇ ਐਕਸਪਰਟ ਆ ਉਹ ਕਹਿ ਰਹੇ ਵੀ ਕ੍ਰਿਪਟੋ ਕਰੰਸੀ ਹੋਰ ਵੀ ਥੱਲੇ ਡਿੱਗ ਸਕਦੀ ਹੈਗੀ ਆ, ਕਿਉਂਕਿ ਆਲਰੇਡੀ ਖਾਸ ਕਰਕੇ ਬਿਟਕੋਇਨ ਦੀ ਪ੍ਰਾਈਸ ਤਾਂ ਬਹੁਤ ਥੱਲੇ ਚਲ ਗਈ ਹੋਆ ਪਿਛਲੇ ਸਾਲ ਦੇ ਨਾਲੋਂ। ਇਸੇ ਤਰ੍ਹਾਂ $1 ਦੀ ਕੀਮਤ ਇੰਡੀਆ ਦੇ 77 ਰੁਪਏ ਤੇ 50 ਪੈਸੇ ਦੇ ਬਰਾਬਰ ਰਹੀ ਆ। $1 ਦੀ ਕੀਮਤ ਕੈਨੇਡਾ ਦੇ US ਦੇ $1 ਦੇ ਕੈਨੇਡਾ ਦੇ ਜਿਹੜੇ ਆ ਉਹ $1 ਤੇ 28 ਸੈਂਟ ਦੇ ਬਰਾਬਰ ਰਹੀ ਆ। ਜੀ, ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।